ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। 23 ਅਪ੍ਰੈਲ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਲਾਹੌਰ ਤੋਂ ਤੇ ਪੰਜਾਬ ਤੋਂ ਹੈ, ਜਿੱਥੇ ਕਸਾਈਆਂ ਨੇ ਨਵੀਂ ਜਿਹੜੀ ਇੱਕ ਮੂਵਮੈਂਟ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਤੁਸੀਂ ਮੀ ਟੂ ਮੂਵਮੈਂਟ ਸੁਣੀ ਸੀ ਪੂਰੀ ਦੁਨੀਆ ਦੇ ਵਿੱਚ, ਔਰ ਫਿਰ ਤੁਸੀਂ ਪਾਕਿਸਤਾਨ ਦੇ ਵਿੱਚ ਇੱਕ ਨਾਰਾ ਸੁਣਿਆ ਸੀ, ਸਾਡਾ ਜਿਸਮ ਸਾਡੀ ਮਰਜ਼ੀ। ਤੁਹਾਨੂੰ ਪਤਾ ਹੈ ਕਿ ਉਹਦੇ 'ਚ ਬੜੀਆਂ ਸਾਰੀਆਂ NGOs ਵੀ ਸ਼ਾਮਿਲ ਹੋਈਆਂ ਸਨ। ਕੁਝ ਲੋਕਾਂ ਨੇ ਉਹਦੇ 'ਤੇ ਤਨਕੀਦ ਕੀਤੀ, ਕੁਝ ਲੋਕਾਂ ਨੇ ਉਹਦੀ ਤਾਰੀਫ ਕੀਤੀ, ਕੁਝ ਨੇ ਆਖਿਆ ਵੀ ਇਹਦੀ ਇਜਾਜ਼ਤ ਹੋਣੀ ਚਾਹੀਦੀ ਹੈ, ਕੁਝ ਨੇ ਆਖਿਆ ਇਹਦੀ ਨਹੀਂ ਹੋਣੀ ਚਾਹੀਦੀ, ਕੁਝ ਨੇ ਆਖਿਆ ਕਿ ਕੌਨਸੈਪਟ ਤਾਂ ਬੜਾ ਚੰਗਾ ਹੈ ਪਰ ਉਹਦੇ ਜਿਹੜੀ ਗਾਲੀ ਗਲੋਚ ਜਾਂ ਬੜੀ ਐਕਸਟ੍ਰੀਮ ਕਿਸਮ ਦੀ ਪੋਜੀਸ਼ਨ ਲਈ ਜਾਂਦੀ ਉਹ ਠੀਕ ਨਹੀਂ ਹੈਗੀ। ਮਤਲਬ ਹਰ ਤਰ੍ਹਾਂ ਦੇ ਲੋਕਾਂ ਦੇ ਆਪਣੇ ਆਪਣੇ ਖਿਆਲਾਤ ਸਨ। ਜ਼ਾਹਿਰ ਹੈ ਜਮਹੂਰੀਅਤ ਦਾ ਇਹੀ ਹੁਸਨ ਹੈ ਕਿ ਉੱਥੇ ਸਾਰਿਆਂ ਨੂੰ ਆਪਣੇ ਆਪਣੇ ਖਿਆਲਾਤ ਰੱਖਣ ਦਾ ਮੌਕਾ ਮਿਲਦਾ। ਅਮਰੀਕਾ 'ਚ ਵੀ ਇੰਝ ਹੈ, ਬਾਕੀ ਮੁਲਕਾਂ 'ਚ ਵੀ ਇੰਝ ਹੈ। ਬਹਰਹਾਲ ਮੇਰਾ ਜਿਸਮ ਮੇਰੀ ਮਰਜ਼ੀ ਦੇ ਉੱਤੇ ਤਨਕੀਦ ਵੀ ਹੋਈ ਅਤੇ ਤਾਰੀਫ ਵੀ ਹੋਈ। ਹੁਣ ਜਨਾਬ ਤੀਜੀ ਮੂਵਮੈਂਟ ਆ ਗਈ ਹੈ ਔਰ ਉਹ ਕਸਾਈਆਂ ਆਖਿਆ ਜੀ ਸਾਡਾ ਗੋਸ਼ਤ ਸਾਡੀ ਮਰਜ਼ੀ। ਹਾਂਜੀ, ਮੇਰਾ ਜਿਸਮ ਮੇਰੀ ਮਰਜ਼ੀ ਤੋਂ ਹੁਣ ਕੰਮ ਅੱਗੇ ਡਿਫਰੈਂਟ ਜਿਹੜੇ ਤਬਕੇ ਨੇ ਉਹਨਾਂ ਨੇ ਫੜ ਲਿਆ। ਹੁਣ ਕੱਲ੍ਹ ਨੂੰ ਦੁੱਧ ਵਾਲੇ ਆਖਣਗੇ ਵੀ ਸਾਡਾ ਦੁੱਧ ਤੇ ਸਾਡੀ ਮਰਜ਼ੀ, ਅਤੇ ਅਗਲੇ ਦਿਨ ਸਬਜ਼ੀ ਵਾਲੇ ਆਖਣਗੇ ਵੀ ਸਾਡੀ ਸਬਜ਼ੀ ਤੇ ਸਾਡੀ ਮਰਜ਼ੀ। ਉਸ ਤੋਂ ਅਗਲੇ ਦਿਨ ਆਟੇ ਵਾਲੇ ਆਖਣਗੇ, ਮਿੱਲਾਂ ਵਾਲੇ। ਮਤਲਬ ਇਹ ਕੰਮ ਚੱਲ ਪਿਆ। ਹੁਣ ਕਸਾਈਆਂ ਨੇ ਕਿਹਾ ਵੀ ਸਾਡਾ ਗੋਸ਼ਤ ਸਾਡੀ ਮਰਜ਼ੀ, ਅਸੀਂ ਜਨਾਬ ਉਹ ਇੰਨੇ 'ਚ ਵੇਚਣਾ। ਰੇਟ ਜਿਹੜਾ ਹੈ DC ਨੇ ਜੋ ਕਰਨਾ ਕਰ ਲੈ, AC ਨੇ ਜੋ ਕਰਨਾ ਕਰ ਲੈ, ਇਹ ਉਹਨਾਂ ਦਾ। ਮੈਂ ਤੁਹਾਨੂੰ ਸਿਰਫ ਮਹਿੰਗਾਈ ਅਤੇ ਜੋ ਇਸ ਵੇਲੇ ਗੈਰ ਯਕੀਨੀ ਦੀ ਸੂਰਤ ਹਾਲ ਹੈ ਅਤੇ ਕਿਸੇ ਦੇ ਉੱਤੇ ਕਿਸੇ ਦੀ ਪੁੱਛ ਦੱਸ ਨਹੀਂ, ਸਵਾਏ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਕਈਆਂ ਨੂੰ ਕਿ ਸ਼ਾਇਦ ਜਨਾਬ ਟਿਕਟੌਕ ਚੰਗੀ ਬਣ ਜਾਏ ਅਤੇ ਸ਼ਾਇਦ ਗਰਾਊਂਡ ਦੇ ਉੱਤੇ ਚੀਜ਼ਾਂ ਜਿਹੜੀਆਂ ਬਿਹਤਰ ਹੋ ਜਾਂਦੀਆਂ ਨੇ। ਲੇਕਿਨ ਇਹੋ ਜਿਹੀ ਗੱਲ ਕੋਈ ਨਹੀਂ। ਲੋਕ ਉਹੀ ਤਰੀਕਾ ਵਰਤ ਰਹੇ ਨੇ ਜਿਹੜਾ ਇਹੋ ਜਿਹੇ ਹੁਕਮਰਾਨਾਂ ਦੇ ਨਾਲ ਲੋਕ ਵਰਤਦੇ ਨੇ, ਜਿਹੜੇ ਸਿਰਫ ਆਪਣੀ ਨੁਮਾਇਸ਼ ਦੇ ਉੱਤੇ ਤਵੱਜੋ ਦੇਣ, ਬਾਕੀ ਉਹਨਾਂ ਨੂੰ ਕਿਸੇ ਗੱਲ ਦਾ ਕੋਈ ਲੈਣ ਦੇਣ ਨਹੀਂ। ਹੁਣ ਤੁਸੀਂ ਆਖੋਗੇ ਵੀ ਆਪਣੀ ਨੁਮਾਇਸ਼ ਦੀ ਕੀ ਗੱਲ ਕੀਤੀ, ਇਹ ਤੁਹਾਨੂੰ ਜ਼ਰਾ ਵੀਲਾਗ ਦੇ ਅੱਗੇ ਚੱਲ ਕੇ ਦੱਸਾਂਗੇ ਵੀ 2800 ਹਾਂਜੀ 2800 ਹਸਪਤਾਲ ਅਤੇ ਬੇਸਿਕ ਹੈਲਥ ਸੈਂਟਰਸ ਦੇ ਉੱਤੇ ਬਾਜੀ ਮਰੀਮ ਨੇ ਆਪਣਾ ਨਾਂ ਲਿਖਵਾ ਛੜਿਆ। ਇੰਨੇ ਥਾਵਾਂ 'ਤੇ ਨਾਂ ਤੇ ਕਾਇਦ ਆਜ਼ਮ ਰਹਿਮਤੁल्लाह अलैह ਦਾ ਨਹੀਂ ਲਿਖਿਆ ਜਿੰਨੇ ਥਾਵਾਂ 'ਤੇ ਮਰੀਮ ਨਵਾਜ਼ ਸਾਹਿਬਾ ਦਾ। ਅਤੇ ਡਾਕਟਰ ਇੱਥੇ ਕੀ ਕਹਿੰਦੇ ਨੇ ਉਹ ਆਖਰ 'ਤੇ ਚੱਲ ਕੇ ਤੁਹਾਨੂੰ ਦੱਸਣੇ। ਲੇਕਿਨ ਅਗਲੀ ਖਬਰ ਤੁਹਾਡੇ ਸਾਹਮਣੇ ਰੱਖੀਏ, ਉਹ ਵੀ ਬੜੀ ਇੰਟਰਸਟਿੰਗ ਖਬਰ ਹੈ। ਉਹ ਖਬਰ ਯੂਸਫ ਰਜ਼ਾ ਗਿਲਾਨੀ ਸਾਹਿਬ, ਸੈयद ਯੂਸਫ ਰਜ਼ਾ ਗਿਲਾਨੀ, ਚੇਅਰਮੈਨ ਸੈਨੇਟ ਨੇ ਮੇਰਾ ਖਿਆਲ ਅੱਜ ਕੱਲ੍ਹ, ਉਹਨਾਂ ਨੇ ਆਖਿਆ ਵੀ ਅਰਦੋਗਾਨ ਦੀ ਬੇਗਮ ਨੇ ਉਹਨਾਂ ਨੂੰ ਦੱਸਿਆ, ਜਿਹੜੇ ਤੁਰਕੀ ਦੇ ਸਦਰ ਅਰਦੋਗਾਨ ਨੇ ਉਹਨਾਂ ਦੀ ਬੇਗਮ ਨੇ ਯੂਸਫ ਰਜ਼ਾ ਗਿਲਾਨੀ ਸਾਹਿਬ ਨੂੰ ਦੱਸਿਆ ਕਿ ਜਿਹੜੀ ਅਰਦੋਗਾਨ ਸਾਹਿਬ ਦੀ ਬੇਗਮ ਦੀ ਨਾਨੀ ਸੀ ਨਾ, ਉਹਨਾਂ ਦੀ ਬੇਗਮ ਦੱਸਦੀ ਹੈ ਕਿ ਸਾਡੀ ਜਿਹੜੀ ਨਾਨੀ ਸੀ ਉਹ ਸਾਨੂੰ ਕਹਿੰਦੀ ਸੀ ਕਿ ਜਦੋਂ ਕੋਈ ਸਾਡੀ ਸ਼ੈ ਗੁੰਮ ਹੋ ਜਾਂਦੀ ਸੀ ਤੇ ਉਹ ਕਹਿੰਦੀ ਸੀ ਕਿ ਯਾ ਸ਼ੇਖ ਅਬਦੁਲ ਕਾਦਰ ਮਦਦ ਕਰਤੇ ਸਾਨੂੰ, ਉਹ ਫਿਰ ਸ਼ੈ ਲੱਭ ਜਾਂਦੀ ਸੀ। ਮਤਲਬ ਅਰਦੋਗਾਨ ਸਾਹਿਬ ਦੀ ਜਿਹੜੀ ਨਾਨੀ ਸੱਸ ਸੀ ਉਹ ਉਹਨਾਂ ਦੀ ਬੇਗਮ ਦੱਸਦੀ ਹੈ ਕਿ ਮੇਰੀ ਨਾਨੀ ਆਂਦੀ ਸੀ ਵੀ ਕੋਈ ਸ਼ੈ ਗੁੰਮ ਹੋ ਜਾਏ ਤਾਂ ਅਸੀਂ ਆਂਦੇ ਸਾਂ ਵੀ ਯਾ ਸ਼ੇਖ ਅਬਦੁਲ ਕਾਦਰ, ਕਿਉਂਕਿ ਜ਼ਰਾ ਥੋੜ੍ਹਾ ਜਿਹਾ ਜ਼ਿਹਨ 'ਚ ਰੱਖਣਾ ਕਿ ਉੱਥੇ ਜ਼ਰਾ ਪੀਰੀ ਫਕੀਰੀ ਜਿਹੜੀ ਹੈ ਇਹ ਮੌਲਾਨਾ ਰੂਮੀ ਔਰ ਸਾਰੀ ਜਿਹੜਾ ਸੂਫੀਇਜ਼ਮ ਹੈ ਉਹ ਤੁਰਕੀ ਦੇ ਵਿੱਚ ਬਹੁਤ ਜ਼ਿਆਦਾ ਹੈ। ਜ਼ਾਹਿਰ ਹੈ ਉਹਦਾ ਐਕਸਪ੍ਰੈਸ਼ਨ ਥੋੜ੍ਹਾ ਜਿਹਾ ਡਿਫਰੈਂਟ ਹੈ ਸਾਡੇ ਇਲਾਕੇ ਤੋਂ, ਲੇਕਿਨ ਬਹੁਤ ਜ਼ਿਆਦਾ। ਸਾਊਦੀ ਅਰਬ ਦਾ ਜਿਹੜਾ ਮਕਤਬਾ ਫਿਕਰ ਹੈ ਉਹ ਜ਼ਾਹਿਰ ਹੈ ਫ਼ਰਕ ਹੈ ਤੁਰਕੀ ਤੋਂ ਬਹੁਤ ਜ਼ਿਆਦਾ। ਅਤੇ ਉਹ ਆਂਦੇ ਨੇ ਕਿ ਯਾ ਸ਼ੇਖ ਅਬਦੁਲ ਕਾਦਰ ਮੇਰੀ ਸ਼ੈ ਗੁੰਮ ਹੋ ਗਈ, ਲੱਭ ਜਾਏ, ਮਦਦ ਕਰ, ਅਤੇ ਉਹ ਸਾਨੂੰ ਉਹ ਸ਼ੈ ਲੱਭ ਜਾਂਦੀ ਸੀ। ਅੱਛਾ, ਇੱਥੋਂ ਮੈਂ ਬੜਾ ਹੈਰਾਨ ਵੀ ਹੋਇਆ, ਹੈਰਾਨ ਨਹੀਂ ਬਲਕਿ ਹੈਰਾਨ ਹੋਇਆ, ਪਰੇਸ਼ਾਨ ਵੀ ਹੋਇਆ, ਕਿਉਂਕਿ ਚੇਤੇ ਕਰੋ ਕਿ ਜਿਸ ਵੇਲੇ 2000 ਗਾਲਿਬਨ ਅਗਰ ਮੈਂ ਗਲਤ ਨਹੀਂ ਅਤੇ ਜਿਹੜਾ ਜ਼ਲਜ਼ਲਾ ਆਇਆ ਸੀ ਉਹ 2005, 6, 7 ਦੇ ਵਿੱਚ ਕੋਈ, ਉਹਦੇ ਉਸ ਜ਼ਲਜ਼ਲੇ ਦੇ ਵਿੱਚ ਜਿਹੜੀ ਇਮਦਾਦ ਕੀਤੀ ਸੀ ਉਹਦੇ 'ਚ ਤੁਰਕੀ ਦੀ ਇਹੀ ਖਾਤੂਨ ਅਵਲ, ਇਹੀ ਜਿਨ੍ਹਾਂ ਦੀ ਗੱਲ ਕਰਨ ਰਹੇ ਨੇ, ਉਹਨਾਂ ਨੇ ਇੱਕ ਹਾਰ ਦਿੱਤਾ ਸੀ ਪਾਕਿਸਤਾਨ। ਜਿਸ ਵੇਲੇ ਹਾਰ ਦਿੱਤਾ ਸੀ ਉਹ ਬਾਅਦ ਦੇ ਵਿੱਚ ਫਿਰ ਪਤਾ ਲੱਗਾ ਸੀ ਪਾਕਿਸਤਾਨ 'ਚ ਕਿ ਉਹ ਯੂਸਫ ਰਜ਼ਾ ਗਿਲਾਨੀ ਸਾਹਿਬ ਦਾ ਜਿਹੜਾ ਟੱਬਰ ਸੀ ਉਹ ਘਰ ਲੈ ਗਿਆ ਸੀ। ਇਹ ਵੀ ਇਲਜ਼ਾਮ ਲਾਇਆ ਗਿਆ ਵੀ ਚੋਰੀ ਕਰਕੇ ਲੈ ਗਿਆ ਸੀ, ਉਹਦੇ ਪੈਸੇ ਵੀ ਨਹੀਂ ਸੀ ਦਿੱਤੇ। ਫਿਰ ਉਹਦੀ ਇਨਕੁਆਇਰੀ ਹੋਈ, ਸੁਪਰੀਮ ਕੋਰਟ ਤੱਕ ਮਾਮਲਾਤ ਗਏ ਅਤੇ ਫਿਰ ਉਹ ਉਹਨਾਂ ਦੇ ਕੋਲੋਂ ਵਾਪਸ ਲਿਆ ਗਿਆ ਸੀ। ਹੁਣ ਖੁਰੇ ਉਹ ਇਸ ਤੋਂ ਦੱਸਣ ਡਈਆਂ ਸਨ ਇਹਨਾਂ ਨੂੰ ਕਿ ਯਾਰ ਮੇਰਾ ਜਿਹੜਾ ਹਾਰ ਤੁਸੀਂ ਅੱਗੇ ਪਿੱਛੇ ਕੀਤਾ ਸੀ ਉਹਦੇ ਬਾਰੇ ਵੀ ਮੈਂ ਆਪਣੀ ਨਾਨੀ ਦੀ ਗੱਲ ਮੰਨ ਕੇ ਇਹੀ ਕਿਹਾ ਸੀ ਵੀ ਯਾ ਸ਼ੇਖ ਅਬਦੁਲ ਕਾਦਰ ਮੇਰੀ ਸ਼ੈ ਲੱਭਣ 'ਚ ਮੇਰੀ ਮਦਦ ਕਰ, ਅਤੇ ਤਾਦੀ ਉਹ ਹਾਰ ਜਿਹੜਾ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਵਾਪਸ ਇਹਨਾਂ ਦੇ ਸੰਘ 'ਚੋਂ ਉਂਗਲੀ ਪਾ ਕੇ ਕਢਾ ਕੇ ਅਤੇ ਵਾਪਸ ਆਵਾਮ ਨੂੰ ਦਿੱਤਾ ਸੀ। ਲੇਕਿਨ ਬੰਦੇ ਮਤਲਬ ਗੱਲ ਕਰਦੇ ਵੀ ਸੋਚਦੇ ਨਹੀਂ ਵੀ ਗੱਲ ਕਿੱਥੋਂ ਤੱਕ ਅੱਪੜ ਜਾਣੀ ਹੈ ਅਤੇ ਗੱਲ ਕਿਹੜੀ ਸ਼ੈ ਨਾ ਜਾ
ਜਿਹੜੀ ਹੈ ਨਾ ਕਨੈਕਟ ਹੋ ਜਾਣੀ ਹੈ। ਅਤੇ ਇਸ ਲਈ ਯੂਸਫ ਸਾਹਿਬ ਨਾ ਹੀ ਇਹ ਗੱਲ ਕਰਦੇ ਤਾਂ ਚੰਗਾ ਸੀ, ਲੇਕਿਨ ਯੂਸਫ ਰਜ਼ਾ ਸਾਹਿਬ ਦੀ ਮਰਜ਼ੀ, ਉਹਨਾਂ ਇਹ ਗੱਲ ਸੁਣਾਉਣੀ ਸੀ। ਚਲੋ ਕੰਮ ਗਾਂਹ ਤੋਂ ਗਾਂਹ ਤੁਰ ਪਿਆ। ਹੁਣ ਆਉਂਦੇ ਜੀ ਅਗਲੀ ਖਬਰ ਵਾਲੇ ਪਾਸੇ। ਅਗਲੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਲਾਹੌਰ ਦੇ ਵਿੱਚ ਇੱਕ ਕੇਸ ਹੋਇਆ। ਜ਼ਰਾ ਕੇਸ ਜ਼ਰਾ ਗੌਰ ਕਰਨਾ। ਲੋਕੀ ਜਿਹੜੇ ਨੇ ਉਹ ਮੱਤ ਵੀ ਨਹੀਂ ਲੈਂਦੇ ਅਤੇ ਅਕਲ ਵੀ ਨਹੀਂ ਲੈਂਦੇ। ਸ਼ਾਦੀ ਤੋਂ ਬਗੈਰ ਬੱਚਾ ਪੈਦਾ ਹੋਇਆ ਔਰ ਉਸ ਖਾਤੂਨ ਨਾਲ, ਅਫਜ਼ਲ ਨਾਮੀ ਸ਼ਖਸ ਸੀ, ਖਾਤੂਨ ਨਾਲ ਉਹਨੇ ਸ਼ਾਦੀ ਕਰ ਲਈ, ਲੇਕਿਨ ਬੱਚਾ ਜਿਹੜਾ ਬਾਅਦ ਦੇ ਵਿੱਚ ਪੈਦਾ ਹੋਇਆ ਜਾਂ ਉਸ ਤੋਂ ਪਹਿਲੇ ਪੈਦਾ ਹੋਇਆ ਅਤੇ ਉਹਨੂੰ ਉਹਨੇ ਓਨ ਨਹੀਂ ਕੀਤਾ। ਉਹਦੀ ਨਾ ਉਹਨੇ ਜ਼ਿੰਮੇਦਾਰੀ ਲਈ, ਨਾ ਉਹਦਾ ਖਰਚਾ ਦਿੰਦਾ ਸੀ, ਨਾ ਉਹਨੂੰ ਆਪਣਾ ਬੱਚਾ ਮੰਨਦਾ ਸੀ। ਖਾਤੂਨ ਨੇ ਫਿਰ ਹਾਈ ਕੋਰਟ ਦੇ ਵਿੱਚ ਜਾ ਕੇ ਰਿਟ ਕੀਤੀ। ਹਾਈ ਕੋਰਟ ਨੇ ਫਿਰ DNA ਟੈਸਟ ਕਰਵਾਇਆ, ਜਿੱਥੋਂ ਸਾਬਤ ਹੋਇਆ ਕੋਈ ਬੱਚਾ ਉਹਦਾ ਹੀ ਹੈ। ਅਤੇ ਹੁਣ ਉਹਨੂੰ ਅਹਿਕਾਮਾਤ ਦਿੱਤੇ ਨੇ ਕਿ ਉਸ ਬੱਚੇ ਦਾ ਜਿਹੜਾ ਵੀ ਸਾਰਾ ਖਰਚਾ ਹੈ, ਜੋ ਵੀ ਸਾਰੀਆਂ ਚੀਜ਼ਾਂ ਨੇ, ਓਨਰਸ਼ਿਪ ਹੈ, ਉਹ ਪੂਰੀ ਕਰੇ। ਉਹ ਬੱਚਾ ਅਫਜ਼ਲ ਦਾ ਹੀ ਹੈ। ਇਹ ਗੱਲ ਆਪ ਸੋਚ ਲਓ ਵੀ ਇਹ ਗੱਲ ਹਾਈ ਕੋਰਟ ਜਾ ਕੇ ਮੁੱਕੀ। ਇਹ ਉਸ ਬੰਦੇ ਦੇ ਪੁੱਤਰ ਨੂੰ ਆਪ ਸਮਝ ਨਹੀਂ ਆਈ ਕਿ ਇਹ ਚਲੋ ਜੋ ਵੀ ਹੋਇਆ। ਮੈਂ ਆਖਿਆ ਨਾ ਵੀ ਲੋਕਾਂ ਦੇ ਅਸੀਂ ਆਪ ਪਤਾ ਨਹੀਂ ਸਾਰੇ ਕਿੰਨੇ ਗੁਨਾਹਗਾਰ ਹੈ, ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ, ਲੇਕਿਨ ਇਹ ਹਮਾਕਤ ਦਾ ਲੈਵਲ ਦੇਖੋ ਕਿ ਅਦਾਲਤਾਂ ਨੂੰ ਕਿਹੜੇ ਕੰਮਾਂ ਦੇ ਵਿੱਚ ਲੋਕਾਂ ਨੇ ਮਸਰੂਫ ਕੀਤਾ ਹੋਇਆ। ਔਰ ਸਾਡਾ ਅਦਾਲਤੀ ਨਿਜ਼ਾਮ ਵੀ ਵੇਖੋ ਪਤਾ ਨਹੀਂ ਕਿੰਨੇ ਸਾਲ ਚੱਲਿਆ ਹੈ ਕੇਸ, ਅਤੇ ਫਿਰ ਜਾ ਕੇ ਇਹ ਜਿਹੜਾ ਉੱਥੇ ਫੈਸਲਾ ਹੋਇਆ। ਅੱਛਾ ਜੀ, ਅਗਲੀ ਖਬਰ ਸਿਆਸੀ ਮੰਜ਼ਰਨਾਮੇ ਤੋਂ ਹੈ। ਮੌਲਾਨਾ ਫਜ਼ਲ ਰਹਿਮਾਨ ਦੇ ਨਾਲ ਇੱਕ ਸਿਆਸੀ ਅਲਾਇੰਸ ਕਹਿ ਲਓ, ਉਹਨੂੰ ਇਤਿਹਾਦ ਕਹਿ ਲਓ। ਬੈਰਿਸਟਰ ਗੌਰ ਸਾਹਿਬ ਨੇ ਤਾਂ ਅਲਾਇੰਸ ਦਾ ਲਫ਼ਜ਼ ਇਸਤੇਮਾਲ ਕੀਤਾ ਕਿ ਅਸੀਂ ਅਲਾਇੰਸ ਬਣਾਉਣਾ ਚਾਹੁੰਦੇ ਸੀ। ਹੁਣ ਫਜ਼ਲ ਰਹਿਮਾਨ ਸਾਹਿਬ ਦੀ ਪਾਰਟੀ ਨੇ ਅੱਗੋਂ ਜਵਾਬ ਦੇ ਦਿੱਤਾ। ਉਹਨਾਂ ਕਿਹਾ ਜੀ ਅਸੀਂ ਕੋਈ ਅਲਾਇੰਸ ਨਹੀਂ ਬਣਾਉਣਾ ਪਾਕਿਸਤਾਨ ਤਹਿਰੀਕ ਇਨਸਾਫ। ਅੱਛਾ, ਜਦੋਂ ਉਹਨਾਂ ਕੋਲੋਂ ਵਜ੍ਹਾ ਪੁੱਛੀ ਗਈ ਸੈਨੇਟਰ ਕਾਮਰਾਨ ਮੁਰਤਜ਼ਾ ਸਾਹਿਬ ਕੋਲੋਂ, ਤਾਂ ਉਹਨਾਂ ਨੇ ਕਿਹਾ ਕਿ ਜੀ ਇਹ ਸਟੈਬਲਿਸ਼ਮੈਂਟ ਨਾਲ ਮੁਜ਼ਾਕਰਾਤ ਦੀਆਂ ਕੋਸ਼ਿਸ਼ਾਂ ਕਰਦੇ ਨੇ। ਜ਼ਰਾ ਗੱਲਾਂ ਸੁਣੋ। ਉਹਨਾਂ ਕਿਹਾ ਜੀ ਸਟੈਬਲਿਸ਼ਮੈਂਟ ਨਾਲ ਮੁਜ਼ਾਕਰਾਤ ਦੀਆਂ ਕੋਸ਼ਿਸ਼ਾਂ ਕਰਦੇ ਨੇ ਅਤੇ ਸਾਨੂੰ ਇਤਮਾਦ 'ਚ ਨਹੀਂ ਲੈਂਦੇ। ਅਗਰ ਇਹਨਾਂ ਸਟੈਬਲਿਸ਼ਮੈਂਟ ਨਾਲ ਮੁਜ਼ਾਕਰਾਤ ਕਰਨੇ ਨੇ ਤਾਂ ਸਾਨੂੰ ਇਤਮਾਦ 'ਚ ਲੈਣ। ਅਤੇ ਉਹਨਾਂ ਨੇ ਇਹ ਕਿਹਾ ਹੈ ਕਿ ਸਾਨੂੰ ਪਹਿਲਾਂ ਤਾਂ ਪਤਾ ਨਹੀਂ ਸੀ, ਲੇਕਿਨ ਜਿਸ ਵੇਲੇ ਆਜ਼ਮ ਸਵਾਤੀ ਸਾਹਿਬ ਨੇ ਕੁਰਾਨ ਦੇ ਉੱਤੇ ਹਲਫ ਦਿੱਤਾ ਕਿ ਅਸੀਂ ਇਸਟੈਬਲਿਸ਼ਮੈਂਟ ਨਾਲ ਮੈਨੂੰ ਗੱਲਬਾਤ ਕਰਨ ਵਾਸਤੇ ਇਮਰਾਨ ਖਾਨ ਨੇ ਕਿਹਾ ਹੈ, ਅਤੇ ਫਿਰ ਤਾਂ ਉਹਨਾਂ ਆਖਿਆ ਵੀ ਉਹਨਾਂ ਕੁਰਾਨ 'ਤੇ ਹਲਫ ਦੇ ਦਿੱਤਾ ਕਿ ਅਸੀਂ ਇਸਟੈਬਲਿਸ਼ਮੈਂਟ ਨਾਲ ਹੁਣ ਗੱਲਬਾਤ ਕਰ ਰਹੇ ਹਾਂ, ਅਤੇ ਸਾਨੂੰ ਇਹਨਾਂ ਨੇ ਕਿਉਂਕਿ ਇਤਮਾਦ 'ਚ ਨਹੀਂ ਲਿਆ ਅਤੇ ਅਸੀਂ ਇਹਨਾਂ ਦੇ ਨਾਲ ਇਤਿਹਾਦ ਨਹੀਂ ਬਣਾਉਣਾ। ਅੱਛਾ, ਖੈਰ ਮੈਂ ਤਾਂ ਪਹਿਲੇ ਦਿਨ ਤੋਂ ਇਹ ਕਹਿ ਰਿਹਾ ਸਾਂ ਵੀ ਇਹ ਬੇਲ ਮੰਡੇ ਨਹੀਂ ਚੜ੍ਹਨੀ, ਇੱਥੋਂ ਕੁਝ ਨਹੀਂ ਲੱਭਣਾ। ਪਾਕਿਸਤਾਨ ਤਹਿਰੀਕ ਇਨਸਾਫ ਫਜ਼ਲ ਰਹਿਮਾਨ ਸਾਹਿਬ ਨੂੰ ਫਾਇਦਾ ਹੀ ਦੇਵੇਗੀ, ਅਤੇ ਉਹ ਜਿਸ ਵੇਲੇ ਉਹਨਾਂ ਨੂੰ ਪਹਿਲੇ ਹੱਥੀਂ ਫਾਇਦਾ ਮਿਲਿਆ ਤਾਂ ਉਹਨਾਂ ਕੱਟ ਮਾਰ ਜਾਣੀ। ਹਾਲਾਂ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਮਰਾਨ ਖਾਨ ਸਾਹਿਬ ਕਈ ਵਾਰੀ ਉਹਨਾਂ ਦਾ 2-3 ਵਾਰੀ ਇਹ ਬਿਆਨ ਆ ਚੁੱਕਿਆ, 2-3 ਡਿਫਰੈਂਟ ਸੋਰਸਿਸ ਤੋਂ ਵੀ, ਕਿ ਉਹਨਾਂ ਨੇ ਇਹ ਗੱਲ ਐਸੀ ਕੋਈ ਨਹੀਂ ਕਹੀ ਕਿ ਮੁਜ਼ਾਕਰਾਤ ਕਰੋ। ਉਹਨਾਂ ਦੇ ਕੋਲੋਂ ਸਵਾਤੀ ਸਾਹਿਬ ਨੇ ਇਜਾਜ਼ਤ ਮੰਗੀ। ਉਹਨਾਂ ਕਿਹਾ ਨਹੀਂ, ਮੈਨੂੰ ਇਹਨਾਂ 'ਤੇ ਕੋਈ ਇਤਬਾਰ ਨਹੀਂ, ਲੇਕਿਨ ਤੁਸੀਂ ਆਪਣੀ ਗੱਲਬਾਤ ਕਰਨਾ ਚਾਹੁੰਦੇ ਹੋ ਜਾ ਕੇ ਤੇ ਕਰੋ, ਮੈਂ ਤੁਹਾਨੂੰ ਡੱਕਦਾ ਨਹੀਂ, ਲੇਕਿਨ ਮੇਰੇ ਵੱਲੋਂ ਨਾ ਕਰੋ। ਉਹਨਾਂ ਨੇ ਸਾਫ਼ ਸ਼ਫਾਫ ਜਵਾਬ ਦੇ ਦਿੱਤਾ। ਉਹ ਤਾਂ ਹੁਣ ਸਵਾਤੀ ਸਾਹਿਬ ਨੇ, ਜ਼ਾਹਿਰ ਹੈ ਬਜ਼ੁਰਗ ਵੀ ਨੇ, ਸਾਡੇ ਲਈ ਇਹਤਰਾਮ ਦੀ ਜਗ੍ਹਾ 'ਤੇ ਵੀ ਨੇ। ਉਹਨਾਂ ਨੇ ਮੇਰੇ ਖਿਆਲ ਜਿਹੜੀਆਂ ਚੀਜ਼ਾਂ ਜਿਸ ਤਰੀਕੇ ਨਾਲ ਬਾਹਰ ਆ ਕੇ ਕੀਤੀਆਂ ਕਈਆਂ, ਉਹਨਾਂ ਤੋਂ ਇੰਨੀ ਕਨਫਿਊਜ਼ਨ ਮੱਚੀ ਵੀ ਹੁਣ ਇੱਕ ਇਹ ਨਵਾਂ ਕੰਮ ਹੋ ਗਿਆ ਵੀ ਉਹ ਜਿਹੜਾ ਅਲਾਇੰਸ ਬਣਨਾ ਤਾਂ ਖੈਰ ਉਹ ਕਦੇ ਵੀ ਨਹੀਂ ਸੀ। ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀ ਉਸ ਕੰਮ ਨੇ ਤੋੜ ਕਦੇ ਚੜ੍ਹਨਾ ਹੀ ਨਹੀਂ ਸੀ, ਉਹ ਕਦੇ ਤੋੜ ਚੜ੍ਹ ਹੀ ਨਹੀਂ ਸਕਦਾ। ਉਹਨਾਂ ਨੇ ਹੁਣ ਕਿਹਾ ਕਿ ਜੀ ਅਸੀਂ ਨਹੀਂ ਇਸ ਪਾਸੇ ਤੁਰਨਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਚੀਚਾ ਵਤਨੀ ਤੋਂ ਰੱਖਣੀ। ਚੀਚਾ ਵਤਨੀ ਦੇ ਵਿੱਚ ਜਿਹੜੀ ਇਸ ਵੇਲੇ ਪੁਲਿਸ ਦੇ ਮੂੰਹ ਨੂੰ ਖੂਨ ਲੱਗਾ ਹੈ, ਹਰ ਗਰੀਬ ਅਮੀਰ ਦੇ ਉੱਤੇ ਜਾ ਚੜ੍ਹਦੀ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਬੇਇੱਜ਼ਤ ਕਰਦੀ ਹੈ। ਪੁਲਿਸ ਚੀਚਾ ਵਤਨੀ ਦੇ ਵਿੱਚ ਆਪਣੀ ਕਿਸੇ ਬੰਦੇ ਨੂੰ ਫੜਨ ਵਾਸਤੇ ਅਤੇ ਉੱਥੇ ਜਾ ਤਸ਼ੱਦਦ ਸ਼ੁਰੂ ਕੀਤਾ। ਮਹੱਲੇ ਵਾਲੇ ਖਵਾਤੀਨ, ਅਸੀਂ ਤੁਹਾਨੂੰ ਵੀਡੀਓ ਨਹੀਂ ਵਿਖਾ ਸਕਦੇ ਕਿਉਂਕਿ ਫਿਰ ਮਾਮਲਾ ਇਹਦੀ YouTube ਦੀ ਪੋਲਿਸੀਜ਼ ਦੇ ਖਿਲਾਫ ਹੈ, ਲੇਕਿਨ ਮਹੱਲੇ ਦੀਆਂ ਖਵਾਤੀਨ ਹੀ ਸਨ, ਉੱਥੇ ਜ਼ਿਆਦਾ ਮਰਦ ਹੈ ਨਹੀਂ ਸਨ। ਉਹ ਇਕੱਠੀਆਂ ਹੋਈਆਂ ਪੂਰੇ ਮਹੱਲੇ ਦੀਆਂ ਖਵਾਤੀਨ, ਅਤੇ ਉਹਨਾਂ ਨੇ ਪੁਲਿਸ ਦੀ ਫੈਂਟੀ ਕੱਢਣੀ ਸ਼ੁਰੂ ਕਰ ਦਿੱਤੀ। ਜੀ ਹਾਂ, ਬਾਵਲ ਨਗਰ ਦੇ ਵਾक़ੇ ਤੋਂ ਬਾਅਦ ਉਹਨੇ ਚੀਚਾ ਵਤਨੀ ਤੋਂ ਦੂਜਾ ਨਤੀਜਾ ਆਇਆ। ਬਾਵਲ ਨਗਰ ਦੇ ਵਿੱਚ ਇਹਨਾਂ ਫੌਜੀ ਭਾਈਆਂ ਕੋਲੋਂ ਛਿੱਤਰ ਖਾਧੇ ਸਨ ਸੱਜਣਾ ਨੇ, ਅਤੇ ਇਸ ਵਾਰੀ ਸੱਜਣਾ ਦੀ ਮੁਰੰਮਤ ਜਿਹੜੀ ਹੈ ਉਹ ਭੈਣਾਂ, ਭਰਜਾਈਆਂ, ਮਾਸੀਆਂ, ਫੁੱਫੀਆਂ, ਖਾਲਾ ਉਹਨਾਂ ਨੇ ਕੀਤੀ ਹੈ। ਹਰ ਉਮਰ ਦੀ ਖਾਤੂਨ ਉਹਦੇ ਸ਼ਾਮਿਲ ਸੀ। ਮੇਰਾ ਉਹਨਾਂ ਨੂੰ ਸਤਾਇਸ਼ ਹੈ। ਕਾਬਲੇ ਤਹਿਸੀਨ ਉਹਨਾਂ ਨੇ ਕੰਮ ਕੀਤਾ ਵੀ ਇਹ ਜ਼ੁਲਮ ਕਰਦੇ ਸਨ, ਉੱਥੇ ਲਿਆ ਕੇ ਲੋਕਾਂ ਨਾਲ ਬਦਮਾਸ਼ੀ ਕਰਦੇ ਸਨ। ਉਹਨਾਂ ਕੱਢ ਕੜਾਕੇ ਦਿੱਤੇ ਨੇ, ਅਤੇ ਮੇਰਾ ਖਿਆਲ ਹੈ ਕਿ ਜਿਹੜਾ ਵੀ ਹੁਣ ਸਾਹੀਵਾਲ ਦਾ ਹੀ ਹੋਏਗਾ ਉੱਥੇ DPO, ਜਿਹੜਾ ਵੀ DPO ਹੈ ਉਹਨੂੰ ਸੋਚਣਾ ਚਾਹੀਦਾ ਵੀ ਇਹੋ ਜਿਹੀ ਫੋਰਸ ਉਹਦੀ ਕਿਉਂ ਇਹੋ ਜਿਹੀ ਹਰਕਤਾਂ ਕਰਦੀ ਹੈ ਵੀ ਜਾਂ ਔਰਤਾਂ ਦੇ ਹੱਥੀਂ ਪੈਂਦੇ ਨੇ। ਬਹਰਹਾਲ ਔਰਤਾਂ ਨੇ ਅੱਗੋਂ ਚੰਗੀ ਠੁਕਾਈ ਕੀਤੀ ਹੈ ਅਤੇ ਬੰਦੇ ਦੇ ਪੁੱਤਰ ਬਣਾ ਕੇ ਵਾਪਸ ਘੱਲਿਆ। ਹੁਣ ਮੇਰਾ ਖਿਆਲ 10 ਵਾਰੀ ਸੋਚਣਗੇ ਜ਼ਨਾਨੀਆਂ ਦੇ ਨਾਲ ਝਗੜਨ ਤੋਂ ਅਤੇ ਉਹਨਾਂ ਨੂੰ ਹੱਥ ਪਾਉਣ ਤੋਂ ਕੋਈ 10 ਵਾਰੀ, ਲੇਕਿਨ ਇਹਨਾਂ ਨੂੰ ਕਿਉਂਕਿ ਆਦਤ ਉੱਤੇ ਚੌਧਰੀ ਨਿਜ਼ਾਮਦੀਨ ਨੇ ਪਾਤੀ ਹੈ। ਪਹਿਲਾਂ ਸੋਚੋ ਜੋ ਕੁਝ ਇਹਨਾਂ ਦੇ ਨਾਲ, ਜਿਸ ਤਰ੍ਹਾਂ ਦੀ ਇਹਨਾਂ ਦੀ ਟ੍ਰੇਨਿੰਗ ਉਹਨਾਂ ਨੇ ਆਪੇ ਹੀ ਕੀਤੀ ਸੀ ਫਿਰ ਬਾਵਲ ਨਗਰ 'ਚ, ਉਸ ਦੇ ਬਾਵਜੂਦ ਇਹਨਾਂ ਨੇ ਸਾਹੀਵਾਲ ਜਾ ਕੇ ਫਿਰ ਉਂਝ ਹੀ ਔਰਤਾਂ ਦੇ ਉੱਤੇ ਜਿਹੜਾ ਉਹ ਹੱਥ ਪਾਇਆ।
ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਕੱਲ ਜੋ ਕੁਝ ਹੋਇਆ ਤੁਸੀਂ ਅਡਿਆਲਾ ਜੇਲ੍ਹ ਦੇ ਉਹ ਵੀ ਦੱਸਣਾ ਤੁਹਾਨੂੰ ਜ਼ਰੂਰੀ ਹੈ ਕਿ ਕੱਲ ਫੇਰ ਮੁਲਾਕਾਤ ਨਹੀਂ ਕਰਨ ਦਿੱਤੀ। ਅਲੀਮਾ ਬੀਬੀ ਅਲੀਮਾ ਖਾਨਮ ਸਾਹਿਬਾ, ਉਹਨਾਂ ਦੀਆਂ ਦੋਵੇਂ ਭੈਣਾਂ ਨੌਰੀਨ ਖਾਨਮ ਸਾਹਿਬਾ ਔਰ ਉਹਨਾਂ ਦੀ ਤੀਸਰੀ ਭੈਣ ਵੀ ਨਾਲ ਸੀ, ਉਹਨਾਂ ਦੀ ਡਾਕਟਰ ਉਜ਼ਮਾ ਸਾਹਿਬਾ, ਉਹਨਾਂ ਦੀਆਂ ਮੁਲਾਕਾਤਾਂ ਨਹੀਂ ਕਰਨ ਦਿੱਤੀਆਂ ਗਈਆਂ। ਫੇਰ ਇਸੇ ਤਰ੍ਹਾਂ ਵਕੀਲ ਵੀ ਆਪਣੀ ਮਰਜ਼ੀ ਦੇ ਹੀ ਚੌਧਰੀ ਨਿਜ਼ਾਮਦੀਨ ਨੇ ਅੰਦਰ ਘੱਲੇ, ਜਿਨ੍ਹਾਂ ਨੂੰ ਉਹਨਾਂ ਦਾ ਦਿਲ ਸੀ ਵੀ ਚਲੇ ਜਾਣ, ਜਿਨ੍ਹਾਂ ਨੂੰ ਦਿਲ ਨਹੀਂ ਸੀ ਉਹਨਾਂ ਨੂੰ ਨਹੀਂ ਘੱਲਿਆ। ਅਤੇ ਇਹ ਵੀ ਇੱਕ ਅਜੀਬ ਹੀ ਬੇਸ਼ਰਮੀ ਹੈ, ਅਜੀਬ ਹੀ ਬਗੈਰਤੀ ਹੈ, ਮੈਂ ਇਹੀ ਕਹਾਂਗਾ, ਜਿਹੜੀ ਸ਼ੁਰੂ ਕੀਤੀ ਹੈ ਕਿ ਖਾਨਦਾਨ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ, ਭੈਣਾਂ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ। ਉਹ ਉੱਥੇ ਵਿਚਾਰੀਆਂ ਆਉਂਦੀਆਂ ਨੇ, ਉਹਨਾਂ ਨੂੰ ਡੱਕ ਲੈਂਦੇ ਨੇ ਜੇਲ੍ਹ ਤੋਂ ਬਾਹਰ, ਔਰ ਫਿਰ ਜੇ ਉਹ ਗਾਂਹ ਜਾਂਦੀਆਂ ਨੇ ਤਾਂ ਗ੍ਰਿਫਤਾਰ ਕਰਕੇ ਕਿਸੇ ਉਜਾੜ ਬੀਆਬਾਨ ਜਗ੍ਹਾ 'ਤੇ ਛੱਡ ਦਿੰਦੇ ਨੇ। ਤੁਸੀਂ ਕਾਨੂੰਨ ਵੇਖ ਲਓ, ਸਾਰੀ ਦੁਨੀਆ ਦੇ ਸਾਹਮਣੇ ਹੋ ਰਿਹਾ। ਅਦਾਲਤ ਦਾ ਫੈਸਲਾ ਹੈ ਕਿ ਖਾਨਦਾਨ ਨੂੰ ਮਿਲਣ ਦਿੱਤਾ ਜਾਵੇ। ਅਦਾਲਤ ਦੇ ਫੈਸਲੇ ਤੋਂ ਇਲਾਵਾ ਇਹ ਤੇ ਜੇਲ੍ਹ ਕਵਾਨੀਨ ਦੇ ਮੁਤਾਬਕ ਬੁਨਿਆਦੀ ਹੱਕ ਹੈ ਕਿਸੇ ਵੀ ਕੈਦੀ ਦਾ ਕਿ ਉਹ ਆਪਣੀ ਫੈਮਿਲੀ ਨਾਲ ਹਫ਼ਤੇ 'ਚ ਇੱਕ ਵਾਰੀ ਮਿਲ ਸਕਦਾ। ਲੇਕਿਨ ਤੁਸੀਂ ਗੌਰ ਕਰੋ ਕਿ ਉਹਨਾਂ ਦੀ ਫੈਮਿਲੀ ਨੂੰ ਉਹਨਾਂ ਦੇ ਨਾਲ ਨਹੀਂ ਮਿਲਣ ਦਿੱਤਾ ਜਾ ਰਿਹਾ। ਅੱਗੋਂ ਤੁਸੀਂ ਆਪ ਚੀਜ਼ਾਂ ਜਿਹੜੀਆਂ ਨੇ ਉਹ ਆਪ ਸੋਚ ਸਕਦੇ ਹੋ ਕਿ ਇਸ ਮੁਲਕ ਦੇ ਵਿੱਚ ਬੇਹਯਾਈ ਜਿਹੜੀ ਹੈ ਉਹ ਕਿੰਨੀ ਜ਼ਿਆਦਾ ਹੋ ਜਾਣੀ ਹੈ। ਅੱਛਾ ਜੀ, ਭਾਸ ਸਫਦਰ ਨੇ ਨਵਾਂ ਐਲਾਨ ਕੀਤਾ। ਹੁਣ ਪਤਾ ਨਹੀਂ ਕਿੱਥੋਂ ਭਾਸ ਸਫਦਰ ਨੂੰ ਤਾਰ ਆਈ ਹੈ। ਭਾਸ ਸਫਦਰ ਨੇ ਕਿਹਾ ਹੈ ਕਿ ਹਜ਼ਾਰਾ 'ਚ ਬਾਬੂ ਸਰਟਾਪ ਤੱਕ ਰੇਲ ਆਉਣ ਵਾਲੀ ਹੈ। ਅੱਲਾ ਹੀ ਖੈਰ ਕਰੇ। ਹੁਣ ਭਾਸ ਸਫਦਰ ਨੂੰ ਸ਼ਾਇਦ ਇਹ ਨਹੀਂ ਪਤਾ ਵੀ ਉਹ ਅਗਰ ਬਾਬੂ ਸਰਟਾਪ ਤੱਕ ਰੇਲ ਲੈ ਕੇ ਜਾਣਗੇ ਤਾਂ ਉਹਦਾ ਕਿੰਨਾ ਜ਼ਿਆਦਾ ਨੁਕਸਾਨ ਇਨਵਾਇਰਮੈਂਟ ਨੂੰ ਹੋਏਗਾ, ਕਿਉਂਕਿ ਇਹ ਟੱਬਰ ਇਸ ਤਰ੍ਹਾਂ ਸੋਚਦਾ ਹੀ ਨਹੀਂ। ਇਹਨਾਂ ਦੀ ਇਹ ਸੋਚ ਹੀ ਨਹੀਂ ਹੈਗੀ। ਇਹਨਾਂ ਨੂੰ ਬਸ ਇਹ ਵੀ ਹਰ ਥਾਂ ਪੁਲ ਬਣਾਓ, ਬ੍ਰਿਜ ਬਣਾਓ, ਬਜਰੀ ਪਾਓ, ਸਰੀਆ ਪਾਓ, ਦਰਖਤ ਕੱਟੇ ਜਾਂਦੇ ਨੇ, ਜੋ ਮਰਜ਼ੀ ਹੁੰਦਾ ਹੋਣ ਦਿਓ, ਸਾਨੂੰ ਕੀ। ਇਹੀ ਕੰਮ ਇਹਨਾਂ ਨੇ ਹੁਣ ਇਸਲਾਮਾਬਾਦ 'ਚ ਕੀਤਾ ਜਦੋਂ ਦੀ ਇਹਨਾਂ ਦੇ ਹੱਥੇ ਹਕੂਮਤ ਚੜ੍ਹੀ ਹੈ। ਇਹੀ ਕੰਮ ਇਹਨਾਂ ਲਾਹੌਰ ਕੀਤਾ, ਉੱਥੇ ਕੋਈ ਦਰਖਤ ਨਹੀਂ ਛੱਡਿਆ। ਅਤੇ ਲਾਹੌਰ ਪਿਛਲੇ ਦਿਨਾਂ 'ਚ ਇਹ ਵੀ ਪਤਾ ਲੱਗਾ ਵੀ ਲਾਹੌਰ ਦੇ ਜਿਹੜੇ ਪੁਰਾਣੇ ਦਰਵਾਜ਼ੇ ਨੇ, ਮੋਚੀ ਗੇਟ, ਬਾਟੀ ਗੇਟ, ਉਹਨਾਂ ਦੀ ਜਿਹੜੀ ਪੁਰਾਣੀ ਸਾਰੀ ਉੱਥੇ ਲੋਕ ਰਹਿਣ ਵਾਲੇ ਨੇ ਉਹਨਾਂ ਦੇ ਕੋਲੋਂ ਖਾਲੀ ਕਰਾਉਣ ਡਏ ਨੇ। ਸੜਕਾਂ ਖੁੱਲ੍ਹੀਆਂ ਕਰਨੀਆਂ ਆਖੇ ਅਸੀਂ, ਉਹਦੇ ਨਾਲ ਜਿਹੜੀਆਂ ਕੁਦਰਤੀ ਉੱਥੇ ਆਪਣਾ ਕੁਦਰਤੀ ਕਹਿ ਰਹੇ ਹਾਂ ਜਿਹੜੀਆਂ ਤਾਰੀਖੀ ਇਮਾਰਤਾਂ ਨੇ ਉੱਥੇ, ਉਹਨਾਂ ਨੂੰ ਇਹ ਨੁਕਸਾਨ ਪਹੁੰਚਾਉਣਗੇ। ਅਤੇ ਇਹ ਜਿਹੜਾ ਇਨਵਾਇਰਮੈਂਟ ਔਰ ਕਲਚਰ ਹੈਰੀਟੇਜ ਜਾਂ ਇੱਕ ਤੁਸੀਂ ਕਹੋ ਕਿ ਆਰਕੀਟੈਕਟ ਹੈ, ਉਹਦੇ ਨਾਲ ਤਾਂ ਇਹਨਾਂ ਦੀ ਪੁਰਾਣੀ ਦੁਸ਼ਮਣੀ ਹੈ। ਹਰ ਥਾਂ ਤੋਂ ਇਹਨਾਂ ਨਵੀਂ ਸੜਕ ਕੱਢਣੀ ਹੈ, ਨਵਾਂ ਪੁਲ ਕੱਢਣਾ ਹੈ, ਕਿਉਂਕਿ ਉਹਦੇ 'ਚ ਸਰੀਆ ਸੀਮੈਂਟ ਸਾਰਾ ਸੌਦਾ ਪੈਂਦਾ ਅਤੇ ਉਹ ਸੌਦੇ 'ਚੋਂ ਇਹਨਾਂ ਨੂੰ ਪੈਸੇ ਬਚਦੇ ਨੇ। ਅਤੇ ਹੁਣ ਆਉਂਦੇ ਨੇ ਕਿ ਬਾਬੂ ਸਰਟਾਪ ਤੱਕ ਵੀ ਅਸੀਂ ਜਿਹੜੀ ਆ ਉਹ ਰੇਲ ਲੈ ਕੇ ਜਾਣੀ। ਅੱਲਾ ਹੀ ਇਹਨਾਂ ਕੋਲੋਂ ਬਚਾਏ ਉਸ ਇਲਾਕੇ ਨੂੰ, ਕਿਉਂਕਿ ਅਗਰ ਇਹ ਉੱਧਰ ਨੂੰ ਰੇਲ ਪਾ ਦਿੱਤੀ ਇਹਨਾਂ ਨੇ ਅਤੇ ਜੋ ਇਨਵਾਇਰਮੈਂਟ ਦਾ ਬੇੜਾ ਗਰਕ ਇਹਨਾਂ ਨੇ ਕਰਨਾ, ਉਹ ਫਿਰ ਖੁਦਾ ਦੀ ਪਨਾਹ ਮੈਂ ਇਹੀ ਕਹਾਂਗਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਲੰਦਨ ਤੋਂ। ਉੱਥੇ ਮੀਆਂ ਸਾਹਿਬ ਨੇ ਕੱਲ੍ਹ ਆਪਣੀ ਜਿਹੜੀ ਹੈ ਉਹ ਰੂਨਮਾਈ ਕੀਤੀ ਹੈ। ਬੜੇ ਚਿਰ ਬਾਅਦ ਉਹ ਮੀਡੀਆ ਅੱਗੇ ਆਏ ਨੇ। ਪਹਿਲਾਂ ਤਾਂ ਡਰੇ ਘਾਬਰੇ ਹੀ ਫਿਰਦੇ ਸਨ, ਬੜੇ ਚਿਰ ਬਾਅਦ ਮੀਡੀਆ ਦੇ ਅੱਗੇ ਆਏ ਨੇ ਅਤੇ ਉੱਥੇ ਉਹਨਾਂ ਨੇ ਮੀਡੀਆ ਵਾਲੇ ਬੰਦੇ ਮਿਲਾ ਕੇ ਉਹਨਾਂ ਨੂੰ ਚਾਸ਼ਾ ਪਿਆਈ ਹੈ, ਬਿਸਕੁਟ ਸ਼ਿਸਕਟ, ਜਿਹੜੇ ਉਹਨਾਂ ਦੇ ਹੱਥ ਦੇ ਬੰਦੇ ਨੇ ਸਾਰੇ, ਬਾਹਰ ਵਾਲਾ ਨਹੀਂ ਕੋਈ ਵੀ, ਜਿਹੜੇ ਉਹਨਾਂ ਦੇ ਆਪਣੇ ਜ਼ਾਤੀ ਬੰਦੇ ਨਾ ਉਹ। ਉੱਥੇ ਇੱਕ ਸਾਫੀ ਜਿਹੜਾ ਸੀ, ਉਹਨੇ ਵੇਖਿਆ ਵੀ ਮੀਆਂ ਸਾਹਿਬ ਦਾ ਅੱਜ ਮੂਡ ਬਣਿਆ, ਇਹਨਾਂ ਦੇ ਕੋਲੋਂ ਇਨਾਮ ਸ਼ਨਾਮ ਲਵੋ। ਉਹਨੇ ਮੀਆਂ ਸਾਹਿਬ ਨੂੰ ਕਿਹਾ ਵੀ ਮੈਨੂੰ ਮੀਆਂ ਸਾਹਿਬ ਇਹ ਲੱਗਦਾ ਹੈ ਕਿ ਜਿੰਨੀ ਕਾਰਕਰਦਗੀ ਹੈ ਨਾ ਇਸ ਵੇਲੇ ਨੂਨ ਲੀਗ ਦੀ ਸਾਰੀ ਦੀ, ਔਰ ਜਿੰਨਾ ਆਵਾਮ ਨੂਨ ਲੀਗ ਨਾਲ ਪਿਆਰ ਕਰਦੀ ਹੈ, 2027 ਦਾ ਜਿਹੜਾ ਇਲੈਕਸ਼ਨ ਹੈ ਨਾ ਉਹਦੇ ਨਤੀਜੇ 1997 ਵਾਲੇ ਇਲੈਕਸ਼ਨ ਦੇ ਆਉਣੇ ਨੇ। ਅੱਛਾ, ਮੀਆਂ ਸਾਹਿਬ ਨੇ ਉਹਨੂੰ ਅੱਗੋਂ ਨਹੀਂ ਕਿਹਾ ਵੀ ਬੇਸ਼ਰਮ ਆਦਮੀ ਚੁੱਪ ਰਿਹਾ ਯਾਰ, ਸਾਡੀ ਤਾਂ ਇਸ ਵੇਲੇ ਇੱਜ਼ਤ ਬਚਾਉਣੀ ਔਖੀ ਹੋਈ ਹੈ। ਅਸੀਂ 1997 ਵਾਲਾ ਕਿਹੜਾ ਇਲੈਕਸ਼ਨ ਅਤੇ ਕਿਹੜਾ 2/3 ਮੈਜੋਰਿਟੀ, ਸਾਨੂੰ ਤਾਂ ਇਸ ਵੇਲੇ ਆਪਣੇ ਫਾਰਮ 47 ਜਿਹੜੇ ਉਹ ਲੁਕਾਉਣੇ ਜਿਹੜੇ ਔਖੇ ਹੋਏ ਨੇ। ਬਜਾਏ ਉਹਦੀ ਝਾੜ ਪੁੰਝ ਕਰਦੇ, ਉਹਨਾਂ ਨੇ ਉਹਨੂੰ ਬੜਾ ਹੱਸ ਕੇ ਨਿਖਰ ਕੇ ਉਹਦੇ ਜਿਹੜੀ ਹੈ ਨਾ ਉਹ ਮੋਢਿਆਂ 'ਤੇ ਥਾਪੀ ਦਿੱਤੀ। ਉਹਨਾਂ ਕਿਹਾ ਵੀ ਜੀਓ ਜਵਾਨਾ, ਇਹ ਗੱਲਾਂ ਨੇ ਜਿਹੜੀਆਂ ਮੈਨੂੰ ਸੁਣਨ ਨੂੰ ਦਿਲ ਕਰਦਾ। ਉਹ ਜ਼ਾਹਿਰ ਹੈ ਉੱਥੇ ਮਾਲਸ਼ੀ ਜ਼ਰਾ ਘੱਟ ਹੁੰਦੇ ਨੇ ਇੰਗਲੈਂਡ ਦੇ ਵਿੱਚ, ਉੱਥੇ ਪਾਕਿਸਤਾਨ ਬਹੁਤੇ ਮਾਲਸ਼ੀ ਆਉਂਦੇ ਜਾਂਦੇ ਨੇ। ਉਹ ਵੀ ਜ਼ਰਾ ਥੋੜ੍ਹੇ ਜਿਹੇ ਪਰੇਸ਼ਾਨ ਹੋ ਰਹੇ ਹੋਣੇ ਨੇ ਵੀ ਯਾਰ ਕੋਈ ਮੈਂ ਮਾਲਿਸ਼ ਵਾਲੀ ਗੱਲ ਸੁਣੀ ਨਹੀਂ। ਤਾਂ ਬੰਦੇ ਨੇ ਮਾਲਿਸ਼ ਮਾਰੀ ਅਤੇ ਮੀਆਂ ਸਾਹਿਬ ਨੇ ਉਹ ਗੱਲਬਾਤ ਸੁਣੀ। ਅਤੇ ਉੱਥੇ ਉਹਨਾਂ ਦੇ ਡਾਕਟਰ ਅਦਨਾਨ ਸਾਹਿਬ ਵੀ, ਅੱਜ ਚਿੱਟਾ ਕੋਟ ਨਹੀਂ ਸੀ ਪਾਇਆ ਉਹਨਾਂ ਨੇ, ਅਤੇ ਲੇਕਿਨ ਨਾਲ ਫਿਰ ਰਹੇ ਸਨ ਅਦਨਾਨ ਸਾਹਿਬ ਵੀ ਉੱਥੇ। ਔਰ ਮਕਸਦ ਉਹਨਾਂ ਦਾ ਕੀ ਸੀ ਅਦਨਾਨ ਸਾਹਿਬ ਦਾ, ਕਿ ਉਹ ਨਵਾਜ਼ ਸ਼ਰੀਫ ਸਾਹਿਬ ਦੀ ਤਬੀਅਤ ਜਿਹੜੀ ਪਿਛਲੇ ਦਿਨਾਂ ਤੁਹਾਨੂੰ ਪਤਾ ਹੈ ਖਬਰ ਵੀ ਇਹਨਾਂ ਰਿਲੀਜ਼ ਕੀਤੀ ਸੀ ਕੱਲ੍ਹ ਪਰਸੋਂ ਕਿ ਨਵਾਜ਼ ਸ਼ਰੀਫ ਸਾਹਿਬ ਦੀ ਤਬੀਅਤ ਖਰਾਬ ਹੈ ਅਤੇ ਉਹ ਹੁਣ ਲੰਦਨ ਦੇ ਵਿੱਚ ਅਜ਼ਾਫੀ ਸਟੇ ਕਰਨਗੇ। ਅੱਜ ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਵੀ ਨਾ ਬਈ ਇਹ ਜਿਹੜਾ ਵੀ ਬੋਲ ਰਿਹਾ ਝੂਠ ਬੋਲ ਰਿਹਾ। ਹਾਲਾਂਕਿ ਨੂਨ ਲੀਗ ਨੇ ਆਪੇ ਹੀ ਦੱਸੀ ਸੀ ਇਹ ਗੱਲ। ਉਹਨਾਂ ਕਿਹਾ ਮੇਰੀ ਤਬੀਅਤ ਕੋਈ ਖਰਾਬ ਨਹੀਂ ਹੈ, ਮੈਂ ਬਿਲਕੁਲ ਠੀਕ ਠਾਕ ਹੈ। ਮੇਰਾ ਖਿਆਲ ਹੈ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਵਾਪਸ ਆਉਣਾ ਚਾਹੁੰਦੇ ਨੇ, ਘਰ ਵਾਲੇ ਕਹਿੰਦੇ ਨੇ ਉੱਥੇ ਹੀ ਰਹੋ, ਜਾਂ ਵਾਈਸ ਵਰਸਾ। ਮੈਨੂੰ ਨਹੀਂ ਪਤਾ ਇਸ ਗੱਲ ਦਾ, ਇਹਦੇ ਅੰਦਰ ਦੀ ਗੱਲ ਹੈ, ਪਤਾ ਲੱਗ ਜਾਏਗੀ ਥੋੜ੍ਹੇ ਦਿਨਾਂ 'ਚ। ਪਰ ਮੀਆਂ ਸਾਹਿਬ ਦਾ ਡਾਕਟਰ ਉੱਥੇ ਹੀ ਹੈ, ਉਹਨੇ ਚਿੱਟਾ ਕੋਟ ਲਾ ਦਿੱਤਾ। ਸ਼ੁਕਰ ਹੈ, ਚੱਲ ਮੇਰਾ ਵੀਰ ਉਹਨੂੰ ਹੁਣ ਧਵਾ ਲਈ, ਕਿਉਂਕਿ ਤੂੰ ਨਾ ਵਾਲ ਧੋਣਾ, ਨਾ ਤੂੰ ਮੇਰਾ ਵੀਰ ਕੋਟ ਆਪਣਾ ਲਾਉਣਾ, ਉਹ ਇੱਕੋ ਹੀ ਚਿੱਟਾ ਕੋਟ ਹੈ, ਪਾ ਕੇ ਤੂੰ ਉਹਨੂੰ ਗ੍ਰੇ ਕਲਰ ਦਾ ਕੀਤਾ ਹੈ। ਅਤੇ ਹੁਣ ਜਿਹੜਾ ਹੈ ਨਾ ਡਾਕਟਰ ਅਦਨਾਨ ਸਾਹਿਬ
ਤੁਸੀਂ ਮਿਹਰਬਾਨੀ ਕਰਕੇ ਉੱਥੇ ਆਪ ਚਲੋ ਨਹੀਂ ਕਰਨਾ ਤੇ ਕਿਸੇ ਹੋਰ ਬੰਦੇ ਉੱਤੇ ਪਾਕਿਸਤਾਨੀ ਹੈ ਜਿਹੜੇ ਨਾਲ ਆਉਂਦੇ ਨੇ ਤੁਹਾਡੇ, ਇਹਨਾਂ 'ਚੋਂ ਕਿਸੇ ਨੂੰ ਕਹੋ ਵੀ ਤੁਹਾਨੂੰ ਕੋਟ ਇਹਨੂੰ ਹੁਣ ਡਰਾਈ ਕਲੀਨ ਨਾ ਕਰਾਈ ਮੇਰਾ ਵੀਰ, ਜਿੰਨਾ ਇਹਦੇ 'ਚ ਗੰਦ ਹੋਣਾ ਹੈ। ਪਰ ਚਰੋਕਣਾ ਪਾਇਆ ਤੂੰ ਪਤਾ ਨਹੀਂ ਕਿੰਨੇ ਸਾਲਾਂ ਦਾ, ਉਹੀ ਪਾ ਕੇ ਫਿਰਦਾ ਰਹਿੰਦਾ। ਇਹਨੂੰ ਹੁਣ ਧੁਆਈ, ਇਹਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਨਾ ਕਾਸਟਿਕ ਸੋਡਾ ਵਗੈਰਾ ਪਵਾ ਕੇ, ਤੇਰੀ ਮਿਹਰਬਾਨੀ, ਬਲੀਚ ਬਲੂਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਧੁਆਈ, ਇਹਦੇ ਵਿੱਚੋਂ ਸਾਰੀ ਮੈਲ ਨਿਕਲੇ ਇੱਕ ਵਾਰ। ਤੇ ਆਪ ਵੀ ਜ਼ਰਾ ਵਾਲ ਸ਼ਾਲ ਵੀ ਕਟਾ ਮੇਰਾ ਵੀਰ, ਕੋਈ ਨਹਾ ਸ਼ਾ ਜ਼ਰਾ ਥੋੜ੍ਹੀ ਆਪਣੀ। ਉੱਥੇ ਤਾਂ ਚੱਲ ਤੇਰੇ 'ਤੇ ਪ੍ਰੈਸ਼ਰ ਬੜਾ ਹੁੰਦਾ ਪਾਕਿਸਤਾਨ, ਇੱਥੇ ਤਾਂ ਮੀਆਂ ਸਾਹਿਬ ਵੀ ਹੁਣ ਸਿਹਤਮੰਦ ਨੇ, ਹਵਾਵਾਂ ਵੀ ਜ਼ਰਾ ਸਾਰੀਆਂ ਖੁੱਲੀਆਂ ਨੇ, ਅਤੇ ਜ਼ਰਾ ਇੱਥੇ ਤੂੰ ਆਪਣੇ ਆਪ ਦੀ ਵੀ ਟਹਿਲ ਸੇਵਾ ਕਰ। ਬੜਾ ਤੇਰੇ ਉੱਤੇ ਜਿਹੜਾ ਉਹ ਮਾਮਲਾ ਜਿਹੜਾ ਉਹ ਖਰਾਬ ਰਿਹਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਸੋਸ਼ਲ ਮੀਡੀਆ ਦੀ ਜਿਹੜੀ ਤਾਕਤ ਹੈ ਉਹ ਜ਼ਰਾ ਤੁਸੀਂ ਚੈੱਕ ਕਰ ਲਓ ਕਿ ਇਫਤ ਉਮਰ ਸਾਹਿਬਾ ਜਿਹੜੀਆਂ ਨੇ ਉਹਨਾਂ ਨੂੰ ਕਲਚਰਲ ਐਡਵਾਈਜ਼ਰ ਲਾਇਆ ਸੀ, ਅਤੇ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਵਿੱਚ ਜਿਹੜੀ ਹੈ ਨਾ ਉਹ ਲੱਠ ਚੁੱਕ ਲਈ। ਔਰ ਲੱਠ ਤੁਸੀਂ ਇਹੋ ਜਿਹੀ ਚੁੱਕੀ ਕਿ ਬਸ ਫਿਰ ਤੁਸੀਂ ਤਨਕੀਦ ਉਹਨਾਂ 'ਤੇ ਕੀਤੀ, ਮਤਲਬ ਕਿ ਬਹੁਤ ਜ਼ਿਆਦਾ। ਅਤੇ ਉਹ ਬੀਬੀ ਨੇ ਜਿਹੜਾ ਉਹ ਫੈਸਲਾ ਕੀਤਾ ਵੀ ਮੈਂ ਨਹੀਂ ਬਣਦੀ, ਮੈਂ ਐਡਵਾਈਜ਼ਰ ਨਹੀਂ ਬਣਦੀ। ਐਡਵਾਈਜ਼ਰ ਇਹ ਕੋਈ ਵਜ਼ਾਰਤ ਵਾਲੀ ਐਡਵਾਈਜ਼ਰੀ ਨਹੀਂ ਸੀ, ਐਵੇਂ ਹੀ ਇੱਕ ਨੋਟੀਫਿਕੇਸ਼ਨ ਸੀ ਉੱਥੇ ਅਲਹਮਰਾ ਦੇ ਵਿੱਚ ਪਾਸੇ 'ਤੇ ਦਫ਼ਤਰ ਦੇਣ ਵਾਲਾ। ਬਹਰਹਾਲ ਇਫਤ ਉਮਰ ਸਾਹਿਬਾ ਨੇ ਰਾਏ ਫਰਾਰ ਹੀ ਫਿਲਹਾਲ ਇਖਤਿਆਰ ਕੀਤੀ ਹੈ। ਉਹਨਾਂ ਕਿਹਾ ਵੀ ਮੈਂ ਨਹੀਂ, ਕਿਉਂਕਿ ਉਹ ਤੁਹਾਨੂੰ ਪਤਾ ਬਣਨ ਤੋਂ ਪਹਿਲਾਂ ਹੀ ਆਵਾਮ ਜਿਹੜੀ ਉਹ ਚੜ੍ਹ ਗਈ ਸੀ ਸੋਸ਼ਲ ਮੀਡੀਆ 'ਤੇ, ਅਤੇ ਇਹ ਸੋਸ਼ਲ ਮੀਡੀਆ ਦੀ ਤਾਕਤ ਹੈ। ਬਾਕੀ ਇਹਦੇ 'ਤੇ ਕਿਸ ਦਿਨ ਤਫਸੀਲੀ ਗੱਲ ਕਰਾਂਗੇ, ਇਫਤ ਉਮਰ ਸਾਹਿਬਾ 'ਤੇ ਵੀ ਉਹਨਾਂ ਨੇ ਜਿੰਨੀ ਕੁ ਖਿਦਮਤ ਇਹਨਾਂ ਦੀ ਕੀਤੀ ਹੈ ਉਸ 'ਤੇ ਕਿਸੇ ਦਿਨ। ਫਿਲਹਾਲ ਤੁਹਾਨੂੰ ਇਹੀ ਦੱਸਣਾ ਸੀ ਕਿ ਉਹਨਾਂ ਨੇ ਜੋ ਕੁਝ ਉੱਥੇ ਮੇਰੇ ਕਹਿਣ ਦਾ ਮਤਲਬ ਹੈ ਉਹਨਾਂ ਨੇ ਜਿਹੜੀ ਵੀ ਗੱਲਬਾਤ ਕੀਤੀ ਸੀ ਉਹ ਉਹਨਾਂ ਦੇ ਗਲ ਪੈ ਗਈ ਉਲਟੀ। ਉਹਨਾਂ ਨੇ ਹੁਣ ਜਵਾਬ ਦੇ ਦਿੱਤਾ ਕਿ ਮੈਂ ਪੋਜੀਸ਼ਨ ਨਹੀਂ ਲੈਣੀ, ਮਤਲਬ ਸੋਸ਼ਲ ਮੀਡੀਆ ਦੇ ਦਬਾਅ ਤੋਂ ਉਹਨਾਂ ਨੇ ਇਸ ਪੋਜੀਸ਼ਨ ਤੋਂ ਤੋਬਾ ਕਰ ਲਈ। ਅੱਛਾ, ਤੁਰੇ ਜਾਂਦੇ ਹਾਂ, ਤੁਹਾਡੇ ਨਾਲ ਵਾਅਦਾ ਕੀਤਾ ਸੀ ਸ਼ੁਰੂ 'ਚ ਕਿ ਮਰੀਮ ਸਾਹਿਬਾ ਨੇ 2800 ਜਿਹੜੇ ਬੇਸਿਕ ਹੈਲਥ ਯੂਨਿਟ ਨੇ ਉਹਨਾਂ ਦੇ ਉੱਤੇ ਕਬਜ਼ਾ ਕਰ ਲਿਆ। ਕਬਜ਼ਾ ਮੀਨ ਕਿ ਆਪਣੇ ਨਾਂ ਲਿਖ ਛੱਡੇ ਨੇ। ਇਹ ਡਾਕਟਰ ਕੀ ਕਹਿੰਦੇ ਨੇ, ਇਹ ਜ਼ਰਾ ਸੁਣੋ। मरियम नवाज क्लिनिक कैसे होगी? सर ये गटर के ढक्कनों से लेके सफाई के रिक्शों से लेके अब सर मामला यहाँ तक पहुँच गया है कि कायदे आजम की तस्वीर उतारी जाएगी नोट से और मैडम की मरियम क्लिनिक कहाँ पे आ गया? सर ये ना एक मंसूबा बनाया गया सेक्रेटरीट के अंदर, वो उनको बड़ा पसंद आ गया कि शायद नाम लगने से ना हम सारा कुछ इनकी खातिर से। और मैडम ने अब जो इजलास हुआ इसमें ये कहा है कि मुझे तो ये गलत बताया गया था, मेरा नाम तो आप चलो लगा रहे थे, आप लोग क्यों बेरोजगार करें। अब ये मीटिंग में उन्होंने कहा है, लेकिन वो नादिया साकिब साहब जो मैडम है ना वो है, उनके जो हस्बैंड है वो मिनिस्टर हैं, मतलब आप मुझे ये कहना चाह रहे हैं कि सरकारी क्लिनिक्स के ऊपर चीफ मिनिस्टर का नाम लगा हुआ है? जी बिल्कुल लगा हुआ है। और सर ना सिर्फ नाम लगा हुआ है बल्कि अब आपको पता है कि जिन्ना हॉस्पिटल के अंदर ना एक बर्न यूनिट है और एक कार्डियोलॉजी का बन रहा था, उसके ऊपर भी मरियम का लगाया गया। फिर लोगों ने वहां पे इतराज किया, वो नाम चेंज किया गया। अब उन्होंने कहा हम बेसिक से शुरू होते हैं, बेसिक हेल्थ यूनिट RHC THQ, वहां से मरियम नवाज का नाम लगा। अच्छा, ये 2800 अस्पतालों का नाम चेंज करके तारीख में पहली दफा वज़ीर आला को ख्वाहिश देखें, शौक देखें, अस्पतालों का नाम मरियम क्लिनिक रख दिया। सरकारी अस्पतालों का नाम मरियम साहबा के नाम पे कैसे रखा जा सकता है? ये पैसे मरियम नवाज साहबा डोनेट कर दें ताकि इनकी नौकरियां भी ना जाए, तो अपना नाम मरियम क्लिनिक रख लें। अस्पतालों का नाम मरियम क्लिनिक, ये जो पोलियो के कतरे पिलाते हैं उसका नाम मरियम कम्युनिटी क्लिनिक, जो लैब्स बन रही है मरियम लैब्स। ये पहली दफा अजीब ही ख्वाहिश है हुक्मरान की, वो चाहती हैं कि जैसे साहब ने फरमाया गटरों से लेकर हर जगह मरियम के नाम से रखा जाए, सफाई मरियम के नाम पे हो। तो ये हमें तो इससे भी तकलीफ नहीं है, ठीक है, उन्हें ख्वाहिश है, शौक है, उनके बड़े सारे शौक अल्लाह ने पूरे कर दिए हैं। वो डॉक्टर नहीं बनी थी, अल्लाह ताला ने उनको सीएम बना दिया है। आज वो कहती है कि डॉक्टर बनने को दफा मारो, अस्पतालों के नाम मैंने मरियम क्लिनिक्स रखने हैं। तो ये मेरा ख्याल है आज तक इतनी बड़ी एडोसिटी, इतनी बड़ी ख्वाहिश किसी वज़ीर आला में नहीं थी। कोई एक आध अस्पताल अपने नाम पे रख लेते थे, चौधरी परवेज लाई साहब ने एक आध रख लिया, इन्होंने 2800 अस्पतालों का नाम मरियम क्लिनिक। ਸੁਣ ਲਿਆ ਜੀ, ਤੇ ਕੋਈ ਤਬਸਰਾ ਨਹੀਂ, ਮੇਰੇ ਖਿਆਲ ਉਹਨਾਂ ਆਪੇ ਹੀ ਤਬਸਰਾ ਕਰ ਦਿੱਤਾ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।